ਅੱਗੇ ਨਾ ਬਾਬਾ ਜੀ ਬੈਠੇ ਗੱਲ ਸੁਣਾਣ ਡੇ ਸਨ ਵੀ ਪਹਿਲਿਆਂ ਵਕਤਾਂ ਦੀ ਗੱਲ ਹੈ ਤੇ ਅਸੀਂ ਨਾ ਢੱਗਿਆਂ ਦੀ ਜੋਗ ਰੱਖੀ ਸੀ ਤੇ ਉਹ ਨਾ ਇੱਕ ਢੱਗੇ ਨੇ ਅਚਾਨਕ ਹੀ ਖਾਣਾ ਪੀਣਾ ਬੰਦ ਕਰ ਦਿੱਤਾ ਤੇ ਕੋਈ ਚੀਜ਼ ਨਾ ਉਹ ਖਾਵੇ। ਉਹ ਨਾਲ ਦੇ ਪਿੰਡ 'ਚ ਕੋਈ ਹਕੀਮ ਸੀ, ਉਹਨੂੰ ਸੱਦਿਆ ਤੇ ਉਹਨੂੰ ਆਖਿਆ ਵੀ ਆ ਯਾਰ ਵੇਖ ਸਾਡਾ ਢੱਗਾ ਕੋਈ ਚੀਜ਼ ਖਾਂਦਾ ਪੀਂਦਾ ਨਹੀਂ ਪਿਆ। ਉਹਨੇ ਆਖਿਆ ਕੋਈ ਇਹਦੇ ਪਸੰਦ ਦੀ ਚੀਜ਼ ਢੱਗੇ ਦੇ ਅੱਗੇ ਲਿਆਣ ਕੇ ਪਾਓ। ਅਸੀਂ ਇਹ ਪਸੰਦ ਦੀ ਚੀਜ਼ ਜੋ ਖਾਂਦਾ ਸੀ, ਚੀਜ਼ਾਂ ਪਸੰਦ ਕਰਦਾ ਸੀ, ਉਹ ਪਾਈਆਂ। ਢੱਗੇ ਨੇ ਫਿਰ ਵੀ ਨਾ ਖਾਧੀਆਂ। ਉਹ ਆਂਦੇ ਨੇ ਕਿ ਇਸ ਢੱਗੇ ਤੁਹਾਡੇ ਨੂੰ ਨਾ ਪੱਠੇ ਕੌਣ ਪਾਉਂਦਾ? ਹਕੀਮ ਨੇ ਆਖਿਆ। ਦੱਸਿਆ ਵੀ ਸਾਡਾ ਫਲਾਣਾ ਨੌਕਰ ਜੇਦਾ ਉਹ ਪਾਉਂਦਾ ਪੱਠੇ। ਉਹਨੂੰ ਆਵਾਜ਼ ਮਾਰੀ ਆਇਆ, ਉਹਨੂੰ ਆਖਿਆ ਵੀ ਢੱਗੇ ਨੇ ਕਿਹੜੀ ਗੱਲ ਤੋਂ ਖਾਣਾ ਪੀਣਾ ਬੰਦ ਕੀਤਾ? ਕੋਈ ਸਹੀ ਗੱਲ ਜਿਹੜੀ ਸੱਚੀ ਉਹ ਮੈਨੂੰ ਦੱਸੋ। ਹਕੀਮ ਆਂਦਾ। ਉਹਨੇ ਨੌਕਰ ਨੇ ਆਖਿਆ ਹਕੀਮ ਸਾਹਿਬ ਗੱਲ ਇਹ ਵੀ ਚੌਰੀਆਂ ਨੇ ਟਾਈਮ ਨਾਲ ਰੋਟੀ ਕੋਈ ਨਹੀਂ ਸੀ ਆਂਦੀ ਤੇ ਮੈਨੂੰ ਚੜਿਆ ਸੀ ਗੁੱਸਾ ਤੇ ਮੈਂ ਬਿਲਾ ਵਜ੍ਹਾ ਢੱਗੇ ਨੂੰ ਮਾਰ ਦਿੱਤਾ। ਉਹਨੇ ਨਾ ਆਖਿਆ ਵੀ ਗੱਲ ਇਹ ਵੀ ਇੱਥੇ ਕੰਨ ਫੜ ਲੈ ਢੱਗੇ ਦੇ ਅੱਗੇ। ਉਹ ਜਿਹੜਾ ਨੌਕਰ ਸੀ ਉਹਨੇ ਕੰਨ ਫੜ ਲਿਆ। ਹਕੀਮ ਨੇ ਲਾਇਆ ਛਿੱਤਰ, ਦੋ ਮਾਰੇ ਬੁਣ ਦੇ ਛਿੱਤਰ ਉਹਦੇ ਤੇ ਉਹਨੂੰ ਆਖਿਆ ਖਲੋ ਕੇ ਮਾਫੀ ਮੰਗ ਵੀ ਗਾਂ ਤੋਂ ਜ਼ਿੰਦਗੀ ਤੈਨੂੰ ਮੈਂ ਨਹੀਂ ਨਜਾਇਜ਼ ਮਾਰਦਾ। ਉਹਨੇ ਢੱਗੇ ਦੇ ਕੇ ਮਾਫੀ ਮੰਗੀ। ਉਹਨੂੰ ਆਂਦਾ ਜਾ ਹੁਣ ਲੈ ਕੇ ਆ ਇਹਦੇ ਪੱਠੇ ਜਿਹੜੇ ਖਾਂਦਾ ਵੇ ਲੈ ਕੇ ਆ। ਉਹ ਲੈ ਕੇ ਆ ਪੱਠੇ ਸੁੱਟੇ, ਢੱਗਾ ਖਾਣ ਲੱਗ ਪਿਆ। ਉਹ ਬਾਬਾ ਜੀ ਨੇ ਪੁੱਛਿਆ ਹਕੀਮ ਸਾਹਿਬ ਨੂੰ ਵੀ ਇਹ ਕੀ ਰੌਲਾ ਕੀ ਬਣਿਆ? ਉਹਨੇ ਕਿਹਾ ਗੱਲ ਇਹ ਵੀ ਢੱਗੇ ਨੇ ਆਪਣੀ ਅਨਾਜ ਦਾ ਮਸਲਾ ਬਣਾ ਲਿਆ ਸੀ। ਕਈ ਵਾਰੀ ਇਸ ਤਰ੍ਹਾਂ ਹੁੰਦਾ ਜਾਨਵਰ ਜਿਨ੍ਹਾਂ ਲੋਕਾਂ ਨੇ ਪਾਲੇ ਨੇ ਨਾ ਉਹਨਾਂ ਨੂੰ ਇਹਨਾਂ ਦੀ ਕਦਰ ਹੁੰਦੀ ਹੈ। ਕਈ ਬੇਵਕੂਫ ਤੇ ਬਦਬਖਤ ਐਸੇ ਲੋਕ ਨੇ ਕਿ ਜਿਨ੍ਹਾਂ ਨੂੰ ਅੱਲਾਹ ਪਾਕ ਜਾਨਵਰ ਦੇ ਦਿੰਦਾ ਤੇ ਉਹਨਾਂ ਨੂੰ ਬਿਲਾ ਵਜ੍ਹਾ ਮਾਰਦੇ ਨੇ। ਆ ਹੁਣ ਤੇ ਆ ਰੇੜੀਆਂ ਤੋਂ ਜੁਪਣੋਂ ਹਟ ਗਏ ਨੇ, ਖੋਤੇ ਨੇ ਤੇ ਯਕੀਨ ਕਰਕੇ ਜਾਣੇ ਉਹ ਪੱਕੀ ਤੇ ਖੋਤਾ ਜਾਂਦਾ ਹੋਣਾ ਤੇ ਬੰਦਿਆਂ ਨੇ ਉਹਨੂੰ ਸੋਟਾ ਮਾਰਨਾ ਤੇ ਪਿਛਲੇ ਅੰਦਰ ਪਿਆ ਜਨਾਬ 14 ਤਬਕੇ ਲੈ ਜਾਂਦੇ ਹੁੰਦੇ ਸਨ ਬੰਦੇ ਦੇ ਵੀ ਪਤਾ ਨਹੀਂ ਕਿਹੜੀ ਚੀਜ਼ ਦਾ ਅੱਲਾਹ ਪਾਕ ਨੇ ਅਜ਼ਾਬ ਦਿੱਤਾ ਇਸ ਬੰਦੇ ਤੇ। ਇਸ ਤਰ੍ਹਾਂ ਕਰਕੇ ਜਾਨਵਰਾਂ ਤੇ ਜ਼ੁਲਮ ਨਾ ਕਰਿਆ ਕਰੋ, ਇਹਨਾਂ ਦੇ ਨਾਲ ਪਿਆਰ ਮੁਹੱਬਤ ਕਰਿਆ ਕਰੋ। ਜਿਨ੍ਹਾਂ ਲੋਕਾਂ ਵੀ ਇਹਨਾਂ ਜਾਨਵਰਾਂ ਨਾਲ ਪਿਆਰ ਕੀਤਾ ਨਾ ਉਹਨਾਂ ਜਾਨਵਰਾਂ ਨੇ ਉਹਨਾਂ ਨੂੰ ਰੁਝਾ ਦਿੱਤਾ ਵੇ।